ਮਸਜਿਦ ਦੀ ਸ਼ਟਰਿੰਗ ਹੋ ਰਹੀ ਏ। ਇਹ ਤੁਸੀਂ ਵੇਖਦੇ ਹੋ ਪਏ ਲਟਕਾਵੇਂ ਬੀਮ ਜਿਹੜੇ ਪਏ ਨੇ, ਇਹ ਲਟਕਾਵੇਂ ਬੀਮ ਪਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਇਹਨਾਂ ਦੇ ਉੱਤੇ ਲੈਂਟਰ ਪਏਗਾ, ਕਿਉਂਕਿ ਥੱਲੇ ਤੁਹਾਨੂੰ ਪਤਾ ਦੀਵਾਰਾਂ ਹੋਰ ਕੋਈ ਨਹੀਂ, ਹਾਲ ਬੜਾ ਵੱਡਾ ਹੈ। ਤੇ ਜੇ ਲਟਕਾਵੇਂ ਬੀਮ ਨਾ ਹੋਣਗੇ ਤੇ ਵਜ਼ਨ ਬਹੁਤ ਜ਼ਿਆਦਾ ਹੋਣਾ ਤੇ ਬਾਅਦ ਵਿੱਚ ਨੁਕਸਾਨ ਹੋਣ ਦਾ ਖਤਰਾ ਹੈ। ਸੋ ਲਟਕਾਵੇਂ ਬੀਮ ਮਤਲਬ ਭਾਰਾ ਸਰੀਆ ਰੱਖ ਕੇ ਤੇ ਇਹ ਭਰੇ ਜਾਣਗੇ ਪਹਿਲਾਂ, ਉਸ ਤੋਂ ਅਗਲੇ ਦਿਨ ਜਾਂ ਤੀਸਰੇ ਦਿਨ ਮਤਲਬ ਲੈਂਟਰ ਦੀ ਭਰਾਈ ਹੋ ਜਾਏਗੀ। ਇਹ ਮਸਜਿਦ ਜਿਹੜੀ ਬਣਦੀ ਏ ਪਈ, ਇਹ ਮੈਂ ਨਹੀਂ ਆਂਦਾ ਕਿ ਮੈਂ ਬਣਵਾਉਣਾ ਪਿਆ, ਇਹ ਅੱਲਾ ਬਣਵਾਉਂਦਾ ਪਿਆ, ਲੇਕਿਨ ਤੁਹਾਡੇ ਸਾਥੀਆਂ ਦੇ ਤਾਮਣ ਦੇ ਨਾਲ ਹੀ ਇਹ ਮੁਮਕਿਨ ਹੈ। ਇਸੇ ਤਰ੍ਹਾਂ ਗੱਲ ਇਹ ਵੀ ਮੇਰੇ ਕੋਲ ਬਜ਼ੁਰਗ ਗਏ, ਉਹਨਾਂ ਨੇ ਮੇਰੇ ਨਾਲ ਗੱਲ ਸ਼ੇਅਰ ਕੀਤੀ ਕਿ ਮਸਜਿਦ ਦੀਆਂ ਕੰਧਾਂ ਦੀਵਾਰਾਂ ਜਿਹੜੀਆਂ ਨੇ ਉਹ ਤੇ ਅਸਾਂ ਚੰਦਾ ਇਕੱਠਾ ਕਰਕੇ ਫੰਡ ਲੈ ਕੇ ਜਾਂ ਦੋਸਤਾਂ ਦੇ ਨਾਲ ਮਿਲ ਮਿਲਾ ਕੇ ਜਿਵੇਂ ਵੀ ਅੱਲਾ ਦੇ ਘਰ ਦੀ ਖਿਦਮਤ ਵਾਸਤੇ ਅਸਾਂ ਮਤਲਬ ਇੱਥੋਂ ਤੱਕ ਦੀਵਾਰਾਂ ਪਹੁੰਚਾ ਛੜੀਆਂ ਨੇ, ਤੇ ਇਹਦੇ ਵਾਸਤੇ ਸਾਨੂੰ ਲੈਂਟਰ ਦੇ ਵਿੱਚ ਤੁਹਾਡੇ ਤਾਮਣ ਦੀ ਬੜੀ ਜ਼ਰੂਰਤ ਹੈ। ਸੋ ਮੈਂ ਬਜ਼ੁਰਗਾਂ ਦੇ ਨਾਲ ਇਹ ਗੱਲ ਕੀਤੀ ਸੀ, ਜਿਹੜੇ ਬਾਬਾ ਜੀ ਮਤਲਬ ਮੇਰੇ ਕੋਲ ਗਏ ਸਨ, ਜਿਨ੍ਹਾਂ ਨੇ ਇਹ ਮਸਜਿਦ ਦੀ 7 ਮਰਲੇ ਜਗ੍ਹਾ ਦੇ ਵਿੱਚ ਮਸਜਿਦ ਹੈ, ਇਹ 7 ਮਰਲੇ ਉਹਨਾਂ ਨੇ ਆਪਣੇ ਕੋਲੋਂ ਦਿੱਤੀ। ਉਹ ਆਖਣ ਲੱਗੇ ਕਿ ਮਤਲਬ ਹੈ ਇੱਥੋਂ ਤੱਕ ਹਾਂ ਮਤਲਬ ਕੰਮ ਪਹੁੰਚਾ ਛੜਿਆ ਤੇ ਲੈਂਟਰ ਵਿੱਚ ਤੁਹਾਡੇ ਤਾਮਣ ਦੀ ਜ਼ਰੂਰਤ ਹੈ। ਮੈਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਕੱਲਾ ਬੰਦਾ ਦਲੇਰ ਨਹੀਂ ਹੁੰਦਾ, ਕੱਲਾ ਬੰਦਾ ਬਲਕਿ ਕੁਝ ਵੀ ਨਹੀਂ ਹੁੰਦਾ, ਆਪਣੇ ਸਾਥੀਆਂ ਨਾਲ, ਭਰਾਵਾਂ ਨਾਲ, ਦੋਸਤਾਂ ਦੇ ਨਾਲ ਹੀ ਸ਼ੇਅਰ ਹੁੰਦਾ ਹੈ। ਤੇ ਮੈਂ ਆਪਣੇ ਦੋਸਤਾਂ ਦੇ ਨਾਲ ਇਹ ਗੱਲ ਸ਼ੇਅਰ ਕਰਾਂਗਾ ਤੇ ਇਨਸ਼ਾਅੱਲਾ ਉਹ ਇਹ ਮਸਜਿਦ ਦੇ ਇਸ ਕੰਮ ਦੇ ਵਿੱਚ ਜ਼ਰੂਰ ਹਿੱਸਾ ਪਾਣਗੇ। ਸੋ ਮੈਂ ਵੀਡੀਓ ਸ਼ੇਅਰ ਕੀਤੀ, ਫੇਸਬੁੱਕ ਤੇ ਅਪਲੋਡ ਕੀਤੀ, ਤੁਸੀਂ ਵੇਖੀ ਤੇ ਤੁਸੀਂ ਸਾਥੀਆਂ ਜਿਨ੍ਹਾਂ ਨੇ ਵਾਅਦੇ ਕੀਤੇ ਉਹਨਾਂ ਅੱਗੇ ਰਿਕਵੈਸਟ ਹੈ ਕਿ ਮਤਲਬ ਤਕਮੀਲ ਦਾ ਟਾਈਮ ਆ ਗਿਆ, ਯਾਨੀ ਕਿ 2 ਦਿਨ ਤੱਕ ਇਹ ਸ਼ਟਰਿੰਗ ਵਾਲਾ ਮੁਕੰਮਲ ਕੰਮ ਜਿਹੜਾ ਨਾ ਇਹ ਖਤਮ ਹੋ ਜਾਏਗਾ ਤੇ ਫਿਰ ਲੈਂਟਰ ਦੀ ਭਰਾਈ ਹੋਣੀ ਹੈ। ਸੋ ਤੁਹਾਡੇ ਸਾਥੀਆਂ ਦੇ ਤਾਮਣ ਦੀ ਬੜੀ ਸਾਰੀ ਜ਼ਰੂਰਤ ਹੈ ਕਿ ਆਪਣਾ ਮਸਜਿਦ ਦੇ ਵਿੱਚ ਹਿੱਸਾ ਪਾਓ। ਇਹੋ ਹੀ ਅੱਗੇ ਵਾਸਤੇ ਸਦਕਾ ਜਾਰੀਆ, ਇਹੋ ਹੀ ਤੁਹਾਡੇ ਵਾਸਤੇ ਜ਼ਰੀਆ ਨਜਾਤ ਹੈ, ਤੁਹਾਡੇ ਵਾਸਤੇ, ਤੁਹਾਡੇ ਫੌਤ ਸ਼ੁਦਗਾਨ ਵਾਸਤੇ, ਮਰਹੂਮੈਨ ਵਾਸਤੇ, ਜਿਹੜੇ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਸਾਰਿਆਂ ਵਾਸਤੇ ਇਹੀ ਜ਼ਖੀਰਾ ਹੈ, ਇਹੋ ਹੀ ਬਖਸ਼ਿਸ਼ ਦਾ ਸਬਬ ਬਣੇਗਾ। ਯਕੀਨਨ ਇਹਦੇ ਨਾਲ ਹੀ ਅੱਲਾਹ ਪਾਕ ਦੀ ਜ਼ਾਤ ਦੁਨੀਆ ਵੀ ਸੰਵਾਰ ਦੇਗਾ ਔਰ ਆਖਰਤ ਵੀ ਸੰਵਾਰ ਦੇਗਾ। ਫਿਰ ਮੈਂ ਗੱਲ ਇਹ ਆਨਾ ਕਿ ਤੁਹਾਡੇ ਸਾਥੀਆਂ ਦੇ ਨਾਲ ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ, ਬਿਲਖਸੂਸ ਯੂਰਪਾਂ ਅੰਦਰ, ਅਰਬ ਅੰਦਰ, ਗਲਫ ਅੰਦਰ, ਜਿੱਥੇ ਬਹਿ ਕੇ ਵੀ ਸਾਡੀ ਵੀਡੀਓ ਵੇਖ ਰਹੇ ਹੋ, ਸਭ ਅੱਗੇ ਅਪੀਲ ਹੈ ਕਿ ਮਸਜਿਦ ਦੇ ਇਸ ਕੰਮ ਦੇ ਵਿੱਚ ਆਪਣਾ ਜਿੰਨੀ ਕੁ ਗੁੰਜਾਇਸ਼ ਹਿੱਸਾ ਪਾਓ। ਸਕਰੀਨ ਉੱਤੇ ਤੁਹਾਨੂੰ ਨੰਬਰ ਨਜ਼ਰ ਆਉਂਦਾ ਪਿਆ 0300 ਪੂਰਾ 71 22 740, ਇਹੋ ਹੀ ਮੇਰਾ ਪਰਸਨਲ ਨੰਬਰ ਹੈ, ਕਾਲ ਦਾ ਨੰਬਰ ਹੈ, ਇਹੀ ਮੇਰਾ WhatsApp ਦਾ ਨੰਬਰ ਹੈ। ਤੁਸੀਂ ਮੇਰੇ ਨਾਲ WhatsApp ਤੇ ਰਾਬਤਾ ਕਰ ਲਓ। ਜਿਹੜੀ ਚੀਜ਼ ਦਾ ਅਰੇਂਜ ਹੋ ਗਿਆ ਜਾਂ ਜਿਹੜੀ ਚੀਜ਼ ਦੀ ਅਜੇ ਜ਼ਰੂਰਤ ਹੈ ਵੇ, ਉਹ ਸਾਰੀ ਗੱਲ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ। ਆਪਣਾ ਬੜਾ ਸਾਰਾ ਖਿਆਲ ਰੱਖਿਓ, ਦੁਆ ਕਰਿਓ ਅੱਲਾਹ ਪਾਕ ਦੀ ਜ਼ਾਤ ਮੇਰੀ ਇਸ ਨੇਕੀ ਦੇ ਕੰਮ ਨੂੰ ਸਿਰੇ ਚਾੜੇ, ਮੈਨੂੰ ਵੀ ਅੱਲਾਹ ਪਾਕ ਦੀ ਜ਼ਾਤ ਅਜਰ ਦੇ, ਤੁਹਾਨੂੰ ਵੀ ਅੱਲਾਹ ਪਾਕ ਦੀ ਜ਼ਾਤ ਅਜਰ ਦੇ ਔਰ ਕਬੂਲ ਮਨਜ਼ੂਰ ਫਰਮਾਵੇ। ਦੁਆਵਾਂ ਦੇ ਵਿੱਚ ਯਾਦ ਰੱਖਿਓ। ਇਨਸ਼ਾਅੱਲਾ ਇਹ 1-2 ਦਿਨ ਤੱਕ ਸ਼ਟਰਿੰਗ ਮੁਕੰਮਲ ਹੋ ਜਾਂਦੀ ਹੈ ਤੇ ਲੈਂਟਰ ਵਾਲਾ ਕੰਮ ਜਿਹੜਾ ਉਹ ਵੀ ਖਤਮ ਹੋ ਜਾਏਗਾ ਤੁਹਾਡੇ ਤਾਮਣ ਦੇ ਨਾਲ। ਅੱਲਾਹ ਸੁਣਨ ਦੇ ਵਾਲੇ। ਅਸਲਾਮ ਵਾਲੇਕੁਮ ਵਰਹਿਮਤੁल्लाह।